ਸੁਭੇਂਦਰ ਅਧਿਕਾਰੀ ਉਹ ਸੰਦੇਸ਼ ਖਾਲੀ ਜਾ ਰਿਹਾ ਸੀ ਔਰ ਜ਼ਾਹਰ ਹੈ ਕਿ ਵੀ ਜਦੋਂ ਇਸ ਕਿਸਮ ਦੀ ਨਫ਼ਰਤ ਵਾਲੇ ਲੋਕ ਜਾਂਦੇ ਨੇ ਟਕਰਾਅ ਵੀ ਹੋ ਸਕਦਾ ਹੈ। ਹੁਣ ਉਹ ਆਪਣੀ ਟੀਮ ਦੇ ਨਾਲ ਉਹਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਔਰ ਇਹ ਜਿਹੜਾ ਬੀਜੇਪੀ ਦਾ ਲੀਡਰ ਹੈ ਸੁਭੇਂਦਰ ਅਧਿਕਾਰੀ ਉਹ ਉਹਨੂੰ ਅੱਗੋਂ ਕਾਊਂਟਰ ਕਰਦਾ ਹੈ ਕਿ ਤੁਮ ਖਾਲਿਸਤਾਨੀ ਹੋ, ਤੁਸੀਂ ਮੈਨੂੰ ਇਸ ਲਈ ਖਾਲਿਸਤਾਨੀ ਕਹਿ ਰਹੇ ਹੋ ਕਿਉਂਕਿ ਮੈਂ ਪੱਗ ਬੰਨੀ ਹੋਈ ਹੈ। ਕੀ ਇਹ ਤੁਹਾਡੀ ਹਿੰਮਤ ਹੈ? ਜੇ ਕੋਈ ਪੁਲਿਸ ਵਾਲਾ ਪੱਗ ਬੰਨ ਕੇ ਆਪਣੀ ਡਿਊਟੀ ਕਰਦਾ ਹੈ ਤਾਂ ਉਹ ਖਾਲਿਸਤਾਨੀ ਹੋ ਗਿਆ। ਜਦੋਂ ਮੈਂ ਤੁਹਾਡੇ ਧਰਮ ਬਾਰੇ ਕੁਝ ਨਹੀਂ ਕਹਿ ਰਿਹਾ, ਤੁਸੀਂ ਮੇਰੇ ਧਰਮ ਬਾਰੇ ਕੁਝ ਕਿਵੇਂ ਕਹਿ ਸਕਦੇ ਹੋ? ਇਹ ਮਮਤਾ ਬੈਨਰਜੀ ਚੀਫ ਮਿਨਿਸਟਰ ਕਹਿ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਮੁਤਾਬਕ ਪੱਗ ਬੰਨਣ ਵਾਲਾ ਹਰ ਵਿਅਕਤੀ ਖਾਲਿਸਤਾਨੀ ਹੈ। ਮੈਂ ਆਪਣੇ ਸਿੱਖ ਭਰਾਵਾਂ ਤੇ ਭੈਣਾਂ ਦੀ ਸਾਖ ਨੂੰ ਕਮਜ਼ੋਰ ਕਰਨ ਵਾਲੀ ਇਸ ਕੋਸ਼ਿਸ਼ ਦੀ ਨਿੰਦਾ ਕਰਦੀ ਹਾਂ ਜੋ ਸਾਡੀ ਕੌਮ ਪ੍ਰਤੀ ਆਪਣੀਆਂ ਕੁਰਬਾਨੀਆਂ ਤੇ ਅਟੁੱਟ ਦ੍ਰਿੜਤਾ ਲਈ ਸਤਿਕਾਰੇ ਜਾਂਦੇ ਹਨ। ਜਿੰਦਰ ਸਿਰਸਾ ਬੌਂਗ ਉਹਨੂੰ ਛੱਡਤਾ ਪਿੱਛੇ, ਉਹ ਵੀ ਕਹਿ ਰਿਹਾ ਹੈ ਝੂਠ ਬੋਲ ਰਿਹਾ ਜਿਸ ਕੋਈ ਐਸਾ ਨਹੀਂ ਕਿਹਾ, ਕੋਈ ਫਲਾਣਾ ਨਹੀਂ। ਉਹ ਆਪਣੇ ਇਸ ਕਿਸਮ ਦੇ ਨੇ ਲੱਗੇ ਹੋਏ ਇਸ ਕੰਮ ਦੇ ਉੱਤੇ। ਤੁਸੀਂ ਜੇ ਇਹਨਾਂ ਦੇ ਕੁੱਤੇ ਬਣ ਕੇ, ਇਹਨਾਂ ਦੇ ਸੂਰ ਬਣ ਕੇ, ਇਹਨਾਂ ਦੇ ਬਾਂਦਰ ਬਣ ਕੇ ਸਾਰੇ ਰੋਲ ਜੋ ਤੁਹਾਨੂੰ ਦਿੰਦੇ ਨੇ ਤੁਸੀਂ ਬੜੀ ਖੁਸ਼ੀ ਸਿਰ ਤੇ ਪੱਗ ਰੱਖ ਕੇ ਕਰਨ ਨੂੰ ਤਿਆਰ ਹੁੰਦੇ ਹੋ, ਇਹਦੇ ਬਾਵਜੂਦ ਉਹ ਤੁਹਾਨੂੰ ਕਹਿੰਦੇ ਨੇ ਵੀ ਤੁਸੀਂ ਸਿੱਖ ਹੋ, ਖਾਲਿਸਤਾਨੀ ਹੋ। ਫਿਰ ਕੁਛ ਤਾਂ ਕਿਤੇ ਤਾਂ ਸ਼ਰਮ ਕਰੋ, ਕਿਤੇ ਆ ਕੇ ਤਾਂ ਕਹੋ ਕਿ ਬਈ ਠੀਕ ਹੈ ਤੁਸੀਂ ਇਹਨੂੰ ਐਜ਼ ਏ ਸਲਰ ਸਾਡੇ ਤੇ ਗਾਲ ਵਾਂਗ ਵਰਾ ਰਹੇ ਹੋ, ਅਸੀਂ ਹਾਂ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि अज मीडिया विच एक खबर बड़ी गरमाई हुई है कि बंगाल विच बीजेपी के एक आगू ने जड़ा पाबंदी के बावजूद संदेश खाली वाल जा रहा सी, उस नूं रोकण वाली पुलिस पार्टी के मुखी जसप्रीत सिंह IPS नूं खालिस्तानी कह के ऐलान किया गया, संबोधन किया गया। सो इस ते जसप्रीत सिंह बहुत भड़किया अते इस मुद्दे ते बंगाल के सिखां वालों कई थां ते बीजेपी के खिलाफ रोस विखावे किए गए और बंगाल की मुख मंत्री जी है ममता बैनर्जी ने बीजेपी नूं कंडैम करदियां एक ट्वीट किया। सो साडा नज़रिया यह है कि जदों हर ब्रांड के हिंदू सिखां नूं खालिस्तानी समझते हैं जां कहंदे हैं तां सिखां नूं इस नूं एक ऑनर वजों लैंदियां खालिस्तान बनाउण लई उद्यम करना चाहिए, ना कि चीकां मारनियां चाहिए। सो इस बारे आपां गलबात करन जा रहे हैं और नाल ही जिहड़े तुहाडे लाइव मैसेज ने और जिहड़ियां गुरबाणी विचारां इंसान तुहाडे नाल पाई जा रही है। सो असीं चाहांगे कि तुसीं इस तरह बड़े रहना, देखण सुन लिया, लिखण लई तुहाडा सब दा बहुत बहुत धन्नवाद जी। राज साहब की कहना चाहोगे? देखो अज ये भी खबर नैशनल ही नहीं इंटरनैशनल मीडिया च भी, क्योंकि BBC ने भी इहदा नोटिस लिया। ਹੁਣ ਹੋਇਆ ਇਹ ਹੈ ਕਿ ਬੰਗਾਲ ਦੇ ਵਿੱਚ ਇੱਕ ਥਾਂ ਜਿਹਨੂੰ ਸੰਦੇਸ਼ ਖਾਲੀ ਕਹਿੰਦੇ ਨੇ, ਉਸ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਪਿਛਲੇ ਦਿਨਾਂ 'ਚ, ਜਿੱਥੇ ਜਿਹੜਾ ਇੱਕ ਸ਼ੇਖ ਸ਼ਾਹਜਹਾਂ ਨਾਂ ਦਾ ਕ੍ਰਿਮੀਨਲ, ਹਾਲਾਂਕਿ ਉਹ ਪ੍ਰੋਮੀਨੈਂਟ ਆਗੂ ਵੀ ਹੈ ਮਮਤਾ ਬੈਨਰਜੀ ਦੀ ਪਾਰਟੀ ਦਾ, ਔਰ ਉਹ ਸਾਰਾ ਗਰੁੱਪ ਉੱਥੇ ਗਰੀਬ ਬੰਗਲਾਦੇਸ਼ੀ ਪਰਿਵਾਰ ਔਰ ਦੂਸਰੇ ਕੁਛ ਜਿਹੜੇ ਨੇ ਹਿੰਦੂ ਪਰਿਵਾਰ ਵੀ ਨੇ, ਉਹਨਾਂ ਦੀਆਂ ਬੱਚੀਆਂ ਦੇ ਨਾਲ ਜਿਹੜਾ ਜਿਹਨੂੰ ਯੋਨ ਸ਼ੋਸ਼ਣ ਸ਼ਬਦ ਉੱਥੇ ਇਸਤੇਮਾਲ ਹੁੰਦਾ ਹੈ, ਅਸੀਂ ਉਸ ਨੂੰ ਜਿਹੜਾ ਹੈ ਉਹ ਜਬਰ ਜਿਨਾ ਔਰ ਦੂਸਰਾ ਉਹਨਾਂ ਦੀ ਗਰੀਬੀ ਦਾ ਫਾਇਦਾ ਉਠਾ ਕੇ, ਸੋ ਉਹ ਕੇਸ ਕਾਫੀ ਹਾਈਲਾਈਟ ਹੋਇਆ। ਬੀਜੇਪੀ ਉਸ ਨੂੰ ਹਿੰਦੂ ਵਰਸਸ ਮੁਸਲਮਾਨ, ਕਿਉਂਕਿ ਪੱਛਮੀ ਬੰਗਾਲ ਦੀ ਆਬਾਦੀ ਦਾ ਆਲਮੋਸਟ ਤੀਸਰਾ ਹਿੱਸਾ 33% ਜਿਹੜੀ ਹੈ ਮੁਸਲਿਮ ਪੋਪੂਲੇਸ਼ਨ ਹੈ, ਔਰ ਮਮਤਾ ਬੈਨਰਜੀ ਦਾ ਜਿਹੜਾ ਸਟਰੋਂਗ ਬੇਸ ਹੈ ਪੋਲੀਟੀਕਲ ਵੀ, ਉਹ ਐਨ ਬਲਾਕ ਜਿੱਥੇ ਉਹ ਇੱਕ ਲਿਬਰਲ ਔਰ ਇੱਕ ਦਲੇਰ ਔਰਤ ਹੈ, ਆਪਣੇ ਉਸ ਧੁਰੇ 'ਚੋਂ ਵੀ ਹੈ। ਇਹ ਸੋਲਿਡ ਵੋਟ ਬੈਂਕ ਜਿਹੜਾ ਇਹ ਹੈ ਮੁਸਲਮਾਨ ਵੋਟ ਬੈਂਕ ਵੀ ਜਿਹੜਾ ਮਮਤਾ ਬੈਨਰਜੀ ਦੇ ਨਾਲ ਖਲੋਂਦਾ ਹੈ, ਔਰ ਬੀਜੇਪੀ ਨੂੰ ਇਹ ਸੁੱਟ, ਕਿਉਂਕਿ ਇੱਕ ਸੋਲਿਡ ਜਿਹੜਾ ਹਿੰਦੂ ਤੋਂ ਵੀ ਅਪਰ ਹਾਈ ਕਾਸਟ ਕਲਾਸ ਹੈ ਉਹ ਬੀਜੇਪੀ ਦੀ ਸਪੋਰਟਰ ਵੀ ਹੈ, ਇਹ ਤਾਂ ਨਹੀਂ ਹੈ। ਸੋ ਉਹਨਾਂ ਨੂੰ ਇਹ ਲੱਗਦਾ ਕਿ ਵੀ ਜੇ ਇਹਨੂੰ ਬੰਗਾਲ ਦੇ ਵਿੱਚ ਹਿੰਦੂ ਮੁਸਲਿਮ ਡਿਵਾਈਡ 'ਚ ਇਸ ਘਟਨਾ ਨੂੰ ਜਿਹੜੀ ਯੋਨ ਸ਼ੋਸ਼ਣ ਦੀ ਹੈ ਇਹਨੂੰ ਮੁਸਲਮਾਨਾਂ ਦੇ ਖਾਤੇ 'ਚ ਪਾ ਦਿੱਤਾ ਜਾਏ ਤੇ ਬੰਗਾਲ ਦੇ ਵਿੱਚ ਆਉਣ ਵਾਲੀਆਂ ਪਾਰਲੀਮੈਂਟਰੀ ਚੋਣਾਂ 'ਚ ਆਲਰੇਡੀ 17-18 ਸੀਟਾਂ ਪਿਛਲੀ ਪਾਰਲੀਮਾਨੀ ਚੋਣਾਂ ਵੇਲੇ ਬੀਜੇਪੀ ਨੇ ਲਈਆਂ ਨੇ, 45 ਕਿ ਕਿੰਨੀਆਂ ਸੀਟਾਂ ਹੁੰਦੀਆਂ, ਕਿ ਵੀ ਇਸ ਵਾਰ ਉਹ ਅੱਗੇ ਵੀ ਵੱਧ ਸਕਦਾ ਔਰ ਘੱਟੋ ਘੱਟ ਉਹ ਸੀਟਾਂ ਹੀ ਉਹ ਰਿਟੇਨ ਕਰ ਸਕਦੇ ਨੇ। ਹੁਣ ਇਸ ਹਵਾਲੇ ਨਾਲ ਜਿਹੜਾ ਉਹਨਾਂ ਦਾ ਇੱਕ ਵੱਡਾ ਆਗੂ ਜਿਹੜਾ ਲੀਡਰ ਆਫ ਦਾ ਆਪੋਜੀਸ਼ਨ ਵੀ ਹੈ ਬੰਗਾਲ ਅਸੈਂਬਲੀ ਦੇ ਵਿੱਚ, ਉਹਦਾ ਨਾਂ ਸੁਭੇਂਦਰ ਅਧਿਕਾਰੀ, ਉਹ ਸੰਦੇਸ਼ ਖਾਲੀ ਜਾ ਰਿਹਾ ਸੀ ਔਰ ਜ਼ਾਹਰ ਹੈ
ਕਿ ਵੀ ਜਦੋਂ ਇਸ ਕਿਸਮ ਦੀ ਨਫ਼ਰਤ ਵਾਲੇ ਲੋਕ ਜਾਂਦੇ ਨੇ ਟਕਰਾਅ ਵੀ ਹੋ ਸਕਦਾ ਹੈ। ਸੋ ਜਿਹੜਾ ਪੁਲਿਸ ਦੀ ਪਾਰਟੀ ਜਿਹੜੀ ਵੈਸਟ ਬੰਗਾਲ ਪੁਲਿਸ ਹੈ, ਔਰ ਇਹ ਜਿਹੜੇ ਸਿੱਖ IPS ਆਫੀਸਰ ਦਾ ਜ਼ਿਕਰ ਹੋ ਰਿਹਾ ਹੈ, ਇਹ ਬੰਗਾਲ ਕੈਡਰ ਦਾ ਹੈ। ਜਦੋਂ ਤੁਸੀਂ ਪਾਸ ਕਰ ਲੈਂਦੇ ਹੋ IAS ਜਾਂ IPS, ਫਿਰ ਤੁਹਾਨੂੰ ਕਾਡਰ ਦਿੱਤਾ ਜਾਂਦਾ ਵੀ ਤੁਸੀਂ ਉਸ ਸਟੇਟ 'ਚ ਸਰਵ ਕਰਨਾ। ਸੋ ਇਹ ਜ਼ਾਹਰ ਹੈ ਵੀ ਪੰਜਾਬੀ ਸਿੱਖ ਹੋਏਗਾ, ਬੰਗਾਲੀ ਵੀ ਹੋ ਸਕਦਾ ਹੈ, ਪਰ ਜ਼ਿਆਦਾ ਚਾਂਸਿਸ ਨੇ। ਪਰ ਕਾਡਰ ਉਹਦਾ ਵੈਸਟ ਬੰਗਾਲ ਹੈ। ਹੁਣ ਉਹ ਆਪਣੀ ਟੀਮ ਦੇ ਨਾਲ ਉਹਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ, ਔਰ ਇਹ ਜਿਹੜਾ BJP ਦਾ ਲੀਡਰ ਹੈ ਸੁਬੇਂਦਰ ਅਧਿਕਾਰੀ, ਉਹ ਉਹਨੂੰ ਅੱਗੋਂ ਕਾਊਂਟਰ ਕਰਦਾ ਹੈ ਕਿ ਤੁਮ ਖਾਲਿਸਤਾਨੀ ਹੋ, ਹਾਂਜੀ ਹਟੋ ਰਸਤੇ ਸੇ। ਤੇ ਇਸ ਦੇ ਉੱਤੇ ਜਸਪ੍ਰੀਤ ਸਿੰਘ ਪੂਰਾ ਭੜਕ ਜਾਂਦਾ। ਉਹ ਵੀਡੀਓ ਬੜੀ ਵਾਇਰਲ ਹੋ ਰਹੀ ਹੈ, ਔਰ ਇਹ ਉਹਦੇ 'ਚੋਂ ਭਾਰਤੀ ਜਨਤਾ ਪਾਰਟੀ ਦੇ ਆਗੂ ਨੂੰ ਕਹਿ ਰਿਹਾ ਕਿ ਵੀ ਤੂੰ ਜਿਹੜਾ ਤੁਸੀਂ ਮੈਨੂੰ ਇਸ ਲਈ ਖਾਲਿਸਤਾਨੀ ਕਹਿ ਰਹੇ ਹੋ ਕਿਉਂਕਿ ਮੈਂ ਪੱਗ ਬੰਨੀ ਹੋਈ ਹੈ। ਕੀ ਇਹ ਤੁਹਾਡੀ ਹਿੰਮਤ ਹੈ? ਜੇ ਕੋਈ ਪੁਲਿਸ ਵਾਲਾ ਪੱਗ ਬੰਨ ਕੇ ਆਪਣੀ ਡਿਊਟੀ ਕਰਦਾ ਹੈ ਤਾਂ ਉਹ ਖਾਲਿਸਤਾਨੀ ਹੋ ਗਿਆ। ਜਦੋਂ ਮੈਂ ਤੁਹਾਡੇ ਧਰਮ ਬਾਰੇ ਕੁਝ ਨਹੀਂ ਕਹਿ ਰਿਹਾ, ਤੁਸੀਂ ਮੇਰੇ ਧਰਮ ਬਾਰੇ ਕੁਝ ਕਿਵੇਂ ਕਹਿ ਸਕਦੇ ਹੋ? ਇਹ ਪੂਰੀ ਮੈਂ ਵੀ ਸੁਣੀ ਹੈ ਵੀਡੀਓ, ਐਗਜ਼ੈਕਟਲੀ ਇਹੀ ਲਫ਼ਜ਼ ਨੇ, ਪਰ ਪੂਰੇ ਗੁੱਸੇ 'ਚ ਆ ਉਹਨੂੰ ਕਹਿ ਰਿਹਾ ਵੀ ਤੂੰ ਮੈਨੂੰ ਖਾਲਿਸਤਾਨੀ ਕਿਹਾ, ਇਹ ਤੂੰ ਮੇਰੇ ਧਰਮ ਤੇ ਹਮਲਾ ਕੀਤਾ। ਔਰ ਦੂਸਰਾ ਹੁਣ ਇਸ 'ਚ ਪਹਿਲਾਂ ਤਾਂ ਅਸੀਂ ਇਹਨਾਂ ਦੀ ਵਰਜਨ ਦਿੰਦੇ, ਇਹ ਹੋਇਆ। ਹੁਣ ਇਸ ਦੇ ਉੱਤੇ ਸਿੱਖਾਂ ਨੂੰ ਵੀ ਗੁੱਸਾ ਚੜ੍ਹਿਆ ਕਿਉਂਕਿ ਇਹ ਗੱਲ ਮਮਤਾ ਬੈਨਰਜੀ ਨੂੰ ਵੀ ਸੂਟ ਕਰਦੀ ਹੈ ਪੋਲੀਟੀਕਲੀ ਵੀ, ਔਰ ਉਹਨੂੰ ਵੀ IPS ਅਫਸਰ ਨੂੰ ਵੀ ਪ੍ਰੋਟੈਕਸ਼ਨ ਚਾਹੀਦੀ ਹੈ ਪੋਲੀਟੀਕਲੀ। ਔਰ ਉਹਦੇ 'ਚ ਮਮਤਾ ਬੈਨਰਜੀ ਨੇ ਜਿਹੜਾ ਫੌਰਨ ਜਿਹੜਾ ਇਹਦੇ 'ਤੇ ਟਵੀਟ ਕੀਤਾ, ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਵੰਡ ਦੀ ਸਿਆਸਤ ਹੈ, ਉਹਨੇ ਬੇਸ਼ਰਮੀ ਨਾਲ ਸੰਵਿਧਾਨਕ ਸੇਵਾਵਾਂ ਸਾਰੀਆਂ ਲੰਘ ਲਈਆਂ ਨੇ। ਔਰ ਉਹਨਾਂ ਨੇ ਨਾਲ ਤਾਂ ਉਹ ਵੀਡੀਓ ਸ਼ੇਅਰ ਕੀਤੀ ਜਸਪ੍ਰੀਤ ਸਿੰਘ ਤੋਂ ਕਹਿ ਰਿਹਾ ਉਹਨੂੰ ਕਿ ਵੀ ਤੂੰ ਮੈਨੂੰ ਖਾਲਿਸਤਾਨੀ ਕਿਹਾ ਹੈ, ਮੈਂ ਪੱਗ ਬੰਨੀ ਹੈ ਇਸ ਲਈ ਤੂੰ ਮੇਰੇ ਧਰਮ 'ਚ ਦਖਲਅੰਦਾਜ਼ੀ ਕਰ ਰਿਹਾ। ਫਿਰ ਉਹਨਾਂ ਨੇ ਕਿਹਾ, ਇਹ ਮਮਤਾ ਬੈਨਰਜੀ ਚੀਫ ਮਿਨਿਸਟਰ ਕਹਿ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਮੁਤਾਬਕ ਪੱਗ ਬੰਨਣ ਵਾਲਾ ਹਰ ਵਿਅਕਤੀ ਖਾਲਿਸਤਾਨੀ ਹੈ। ਮੈਂ ਆਪਣੇ ਸਿੱਖ ਭਰਾਵਾਂ ਤੇ ਭੈਣਾਂ ਦੀ ਸਾਖ ਨੂੰ ਕਮਜ਼ੋਰ ਕਰਨ ਵਾਲੀ ਇਸ ਕੋਸ਼ਿਸ਼ ਦੀ ਨਿੰਦਾ ਕਰਦੀ ਹਾਂ ਜੋ ਸਾਡੀ ਕੌਮ ਪ੍ਰਤੀ ਆਪਣੀਆਂ ਕੁਰਬਾਨੀਆਂ ਤੇ ਅਤੁੱਟ ਦ੍ਰਿੜਤਾ ਲਈ ਸਤਿਕਾਰੇ ਜਾਂਦੇ ਹਨ। ਹੁਣ ਸਿੱਖਾਂ ਨੂੰ ਟ੍ਰਿਬਿਊਟ ਦੇ ਰਹੀ ਹੈ ਕਿ ਵੀ ਇਹ ਕੌਮ ਤਾਂ ਜਾਣੀ ਜਾਂਦੀ ਹੈ ਕੁਰਬਾਨੀਆਂ ਲਈ। ਔਰ ਦੂਜਾ, ਅਸੀਂ ਬੰਗਾਲ ਦੀ ਸਮਾਜਿਕ ਸਦਭਾਵਨਾ ਦੀ ਰੱਖਿਆ ਲਈ ਦ੍ਰਿੜ ਹਾਂ ਤੇ ਇਸ ਨੂੰ ਭੰਗ ਕਰਨ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਲਈ ਸਖਤ ਕਾਨੂੰਨੀ ਉਪਾਅ ਕਰਾਂਗੇ। ਔਰ ਆਲਰੇਡੀ ਇਸ ਦੇ ਉੱਤੇ ਜਿਹੜਾ ਉਹ ਪੂਰਾ ਹੁਣ ਜਿਹਨੂੰ ਬਾਵੇਲਾ ਮਚਿਆ ਹੋਇਆ, ਕਾਂਗਰਸ ਵਾਲੇ ਵੀ ਆਪਣੀ ਆਪਣੀ ਥਾਂ ਤੇ ਬੋਲਣ ਲੱਗ ਗਏ ਨੇ। ਔਰ ਬੰਗਾਲ ਦੇ ਵਿੱਚ ਸਿੱਖਾਂ ਨੇ ਘੱਟੋ ਘੱਟ 3-4 ਥਾਵਾਂ ਤੇ ਭਾਰਤੀ ਜਨਤਾ ਪਾਰਟੀ ਦੇ ਦਫ਼ਤਰਾਂ ਦੇ ਬਾਹਰ ਜ਼ੋਰਦਾਰ ਪ੍ਰੋਟੈਸਟ ਕੀਤੇ ਨੇ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਸ਼ੇਮਫੁਲ ਪਾਰਟ ਹੈ, ਇਹਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਔਰ ਉਹਨਾਂ ਨੇ ਵੀ ਜਿਹੜਾ ਉਹ ਕੁੱਤਾ ਦਿੱਲੀ 'ਚ ਰੱਖਿਆ ਹੈ BJP ਨੇ, ਸਿਰਸਾ ਮਨਜਿੰਦਰ ਸਿਰਸਾ ਬਾਊ ਬਾਊ, ਉਹਨੂੰ ਛੱਡਤਾ ਪਿੱਛੇ। ਉਹ ਵੀ ਕਹਿ ਰਿਹਾ ਹੈ ਝੂਠ ਬੋਲ ਰਿਹਾ ਜਿਸ ਕੋਈ ਐਸਾ ਨਹੀਂ ਕਿਹਾ, ਕੋਈ ਫਲਾਣਾ ਨਹੀਂ। ਉਹ ਆਪਣੇ ਇਸ ਕਿਸਮ ਦੇ ਨੇ ਲੱਗੇ ਹੋਏ ਇਸ ਕੰਮ ਦੇ ਉੱਤੇ। ਲੇਕਿਨ ਹੁਣ ਚਲੋ ਇਹ ਤਾਂ ਖਬਰ ਹੈ, ਐਜ਼ ਏ ਖਬਰ ਹੈ ਵੀ ਵਾਕਈ ਕਈਆਂ ਨੂੰ ਲੱਗ ਰਿਹਾ ਹੋਣਾ ਜੀ ਦੇਖੋ। ਪਰ ਮੈਂ ਇਹ ਕਹਿਣਾ ਚਾਹੁੰਦਾ ਹਾਂ ਵੀ ਇਹਨਾਂ ਨੂੰ ਇਸ ਕਿਸਮ ਦੇ ਜਸਪ੍ਰੀਤ ਸਿੰਘ ਵਰਗੇ ਹੋਣ IPS ਜਾਂ ਕੋਈ ਹੋਰ ਥਾਵਾਂ ਤੇ ਜਿਨ੍ਹਾਂ ਨੂੰ ਇਹ ਲੱਗਦਾ ਵੀ ਮੈਨੂੰ ਈਲੂ ਈਲੂ ਕਹਿਤਾ ਕਿ ਵੀ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਵੀ ਤੁਸੀਂ ਜੇ ਇਹਨਾਂ ਦੇ ਕੁੱਤੇ ਬਣ ਕੇ, ਇਹਨਾਂ ਦੇ ਸੂਰ ਬਣ ਕੇ, ਇਹਨਾਂ ਦੇ ਬਾਂਦਰ ਬਣ ਕੇ ਸਾਰੇ ਰੋਲ ਜੋ ਤੁਹਾਨੂੰ ਦਿੰਦੇ ਨੇ ਤੁਸੀਂ ਬੜੀ ਖੁਸ਼ੀ ਸਿਰ ਤੇ ਪੱਗ ਰੱਖ ਕੇ ਕਰਨ ਨੂੰ ਤਿਆਰ ਹੁੰਦੇ ਹੋ, ਇਹਦੇ ਬਾਵਜੂਦ ਉਹ ਤੁਹਾਨੂੰ ਕਹਿੰਦੇ ਨੇ ਵੀ ਤੁਸੀਂ ਸਿੱਖ ਹੋ, ਖਾਲਿਸਤਾਨੀ ਹੋ। ਫਿਰ ਕੁਛ ਤਾਂ ਕਿਤੇ ਤਾਂ ਸ਼ਰਮ ਕਰੋ, ਕਿਤੇ ਆ ਕੇ ਤਾਂ ਕਹੋ ਕਿ ਬਈ ਠੀਕ ਹੈ ਤੁਸੀਂ ਇਹਨੂੰ ਐਜ਼ ਏ ਸਲਰ ਸਾਡੇ ਤੇ ਗਾਲ ਵਾਂਗ ਵਰਾ ਰਹੇ ਹੋ, ਅਸੀਂ ਹਾਂ ਕਰ ਲਓ ਜੋ ਤੁਸੀਂ ਕਰਨਾ। ਔਰ ਫਿਰ ਇੱਧਰ ਨੂੰ ਮੁੜੋ। ਇਹ ਕਦੋਂ ਤੱਕ ਇਹੀ ਹਾਲ ਬਹੁਤ ਸਾਰੇ ਫੌਜੀਆਂ ਦਾ ਵੀ ਹੁੰਦਾ ਜਿਹੜੇ ਪੰਜਾਬ 'ਚ 2-3 ਲੱਖ ਬੈਠੇ, ਪਹਿਲਾਂ ਸਾਰੀ ਉਮਰ ਉਹ ਬਰਾਸੋ ਮਾਰਦੇ ਰਹੇ ਉਹਦੇ ਤੇ ਬੈਲਟ ਦੇ ਉੱਤੇ, ਜਾਂ ਜੁੱਤੀਆਂ ਪਾਲਿਸ਼ ਕਰਦੇ ਰਹੇ, ਜਾਂ ਜੁੱਤੀ ਨਾਲ ਜੁੱਤੀ ਖੜਕਾਉਂਦੇ ਰਹੇ। ਤਾਂ ਹੁਣ ਤਿਰੰਗੇ ਨੂੰ ਸਲੂਟ ਮਾਰਨ ਨੂੰ ਜਦੋਂ 26 ਜਨਵਰੀ 15 ਅਗਸਤ ਨੂੰ ਆਵਾਜ਼ ਦਿਓ ਬਾਹਰ ਨਿਕਲ ਆਉਂਦੇ ਨੇ। ਹੁਣ ਉਹਨਾਂ ਨੂੰ ਵੀ ਜਦੋਂ ਕੋਈ ਲੱਗੇ ਤੇ ਉਹ ਕਹਿਣਗੇ ਨਹੀਂ ਇਹ ਅਸੀਂ ਤਾਂ ਸਹੁੰ ਖਾਧੀ ਹੋਈ ਹੈ। ਕਦੋਂ ਤੱਕ ਤੁਸੀਂ ਹਾਲ ਦੇਖਿਆ? ਤੁਸੀਂ ਜਨਰਲ ਸੁਬੇਗ ਸਿੰਘ ਤੋਂ ਲੈ ਕੇ ਜਨਰਲ ਜਗਜੀਤ ਸਿੰਘ ਅਰੋੜਾ ਵਰਗਾ ਜਿਹਨੂੰ ਗਵਰਨਰ ਤੱਕ ਨਹੀਂ ਲਾਇਆ, ਜ਼ਲੀਲ ਕਰਕੇ
ਜਿਹੜਾ ਉਹਨੂੰ ਨਵੰਬਰ 84 ਚ ਉਹਨੂੰ ਉਹ ਆਈ ਕੇ ਗੁਜਰਾਲ ਨੂੰ ਕਹਿੰਦਾ ਵੀ ਮੈਨੂੰ ਕੱਢੋ ਇੱਥੋਂ, ਉਹ ਕਹਿੰਦਾ ਵੀ ਮੈਂ ਗੱਡੀ ਭੇਜਦਾ, ਤੂੰ ਪੱਗ ਲਾ ਕੇ ਤੇ ਪਿਛਲੀ ਸੀਟ ਦੇ ਪਿੱਛੇ ਲੁੱਕ ਕੇ ਆ ਜਾ। ਜਿਹੜਾ ਜਰਨੈਲ ਨੂੰ ਬੜਾ ਨਾਲ ਸਿੱਖ ਬੜੇ ਫਖਰ ਨਾਲ ਕਹਿੰਦੇ ਦੇਖੋ ਜੀ ਜਨਰਲ ਨਿਆਜ਼ੀ ਤੋਂ ਸਰੈਂਡਰ ਡਾਕੂਮੈਂਟ ਤੇ ਦਸਤਖਤ ਕਰਾਏ, 93,000 ਫੌਜੀਆਂ ਦੇ ਫਲਾਣੇ, ਵੀ ਇਹਨਾਂ ਤੁਸੀਂ ਜ਼ਲੀਲ ਹੁੰਦੇ ਰਹਿਣਾ। ਸੋ ਅਸੀਂ ਤਾਂ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ, ਕਿਉਂਕਿ ਇਸ ਪ੍ਰੋਗਰਾਮ ਰਾਹੀਂ ਜਿੱਥੋਂ ਤੱਕ ਇਹ ਪਹੁੰਚਦਾ ਕਿ ਭਾਈ ਅਲਟੀਮੇਟਲੀ ਤੁਸੀਂ ਜੋ ਮਰਜ਼ੀ ਕਰ ਲਓ, ਹਰ ਸ਼ੇਡ ਹਿੰਦੂ ਦਾ, ਉਹ ਕਾਂਗਰਸੀ ਹੈ, ਉਹ ਬੀਜੇਪੀ ਹੈ, ਉਹ ਰਾਮ ਦਾ ਭਗਤ ਹੈ, ਕ੍ਰਿਸ਼ਨ ਦਾ ਹੈ, ਉਹ ਨਾਸਤਕ ਹੈ, ਉਹ ਆਸਤਕ ਹੈ, ਸਿੱਖ ਦਾ ਜਿੱਥੇ ਮੁੱਦਾ ਆਉਂਦਾ ਹੈ ਅਲਟੀਮੇਟਲੀ ਇਹ ਸਾਰੇ ਐਂਟੀ ਸਿੱਖ ਭਰੇ ਹੋਏ ਨੇ ਨਫ਼ਰਤ ਦੇ ਨਾਲ। ਤੁਹਾਨੂੰ ਇੱਕ ਜਿਹੜਾ ਵਾਕਿਆ ਹੀ ਨਹੀਂ ਜ਼ਿੰਦਗੀ ਦੇ ਵਿੱਚ, ਤੁਸੀਂ ਉਹ ਤੁਹਾਨੂੰ ਜਦੋਂ ਵਾਰ-ਵਾਰ ਕਹਿੰਦੇ ਨੇ ਕਿ ਬਈ ਇਨਕੋ ਨਵੰਬਰ 84 ਭੁੱਲ ਗਿਆ, ਤੇ ਸਿੱਖਾਂ ਨੂੰ ਭੁੱਲ ਗਿਆ ਨਵੰਬਰ 84 ਵੀ। ਜੂਨ 84 ਚ ਸਾਡਾ ਅਕਾਲ ਤਖਤ ਦਰਬਾਰ ਸਾਹਿਬ 37 ਇਤਿਹਾਸਕ ਗੁਰਦੁਆਰਿਆਂ ਦੇ ਟੈਂਕਾਂ ਤੋਕਾਂ ਨਾਲ ਹਮਲਾ ਸੀ, ਤੇ ਭਾਰਤ ਭਰ ਦੇ ਵਿੱਚ ਦੀਵਾਲੀ ਵਾਲਾ ਜਸ਼ਨ ਸੀ ਕਿ ਸਿੱਖੋਂ ਕੋ ਸਬਕ ਸਿਖਾ ਦਿਆ। ਜਿਹੜੀ ਪਾਰਲੀਮੈਂਟ ਜਿਹਨੂੰ ਜਮਹੂਰੀਅਤ ਦਾ ਟੈਂਪਲ ਕਿਹਾ ਸੀ ਨਹਿਰੂ ਨੇ, ਔਰ ਬੜਾ ਚੀਕਾਂ ਮਾਰਦੇ ਨੇ ਜਮਹੂਰੀਅਤ ਜਮਹੂਰੀਅਤ ਕਰਕੇ, ਉੱਥੇ ਤਾਂ ਇਹ ਨਾਰੇ ਲੱਗ ਰਹੇ ਸੀ ਕਿ ਸਿੱਖ ਪੜ੍ਹਦੇ ਸੀ ਰਾਜ ਕਰੇਗਾ ਖਾਲਸਾ, ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। ਜਿਸ ਬੀਜੇਪੀ ਦੇ ਨਾਲ ਸੁਖਬੀਰ ਬਾਦਲ ਐਂਡ ਕੰਪਨੀ ਜਾਣ ਦੇ ਲਈ ਤਰਲੋ ਮੱਛੀ ਹੋ ਰਹੇ ਨੇ, ਜਿਸ ਬੀਜੇਪੀ 'ਚ ਜਾ ਕੇ ਆ ਵੱਡੇ ਵੱਡੇ ਪੱਗੜ ਬੰਨ੍ਹ ਕੇ ਸਿਰ ਦੇ ਉੱਤੇ ਕੈਪਟਨ ਅਮਰਿੰਦਰ ਔਰ ਉਹਦੀ ਨਸਲ ਦੇ ਸਾਰੇ ਜਾ ਕੇ ਨਾਲ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਹੈ। ਇਕੱਲਾ ਇਹੀ ਨਹੀਂ, ਉਸੇ ਹੀ ਬੀਜੇਪੀ ਦੇ ਜਦੋਂ ਰਾਜਸਥਾਨ ਦੇ ਵਿੱਚ ਚੋਣ ਮੁਹਿੰਮ ਚੱਲ ਰਹੀ ਸੀ, ਔਰ ਉੱਥੇ ਉਹ ਗੁੰਡਾ ਬੈਠਾ ਯੂਪੀ ਦਾ ਆਦਿੱਤਿਆਨਾਥ ਯੋਗੀ, ਔਰ ਜਿਹੜਾ MP ਬੀਜੇਪੀ ਦਾ ਉਹ ਕਹਿ ਰਿਹਾ ਕਿ ਇਹ ਸਾਡੇ ਰਸਤੇ 'ਚ ਜੇ ਮਸੀਤਾਂ ਔਰ ਗੁਰਦੁਆਰੇ ਰੁਕਾਵਟ ਬਣੀ ਹੋਈ, ਇਹਨਾਂ ਨੂੰ ਬੁਲਡੋਜ਼ ਕਰ ਦਿਓ, ਇਹਨਾਂ ਨੂੰ ਢਾਹ ਦਿਓ ਔਰ ਇਹਨਾਂ ਨੂੰ ਸਬਕ ਸਿਖਾਓ। ਉਦੋਂ ਚੀਕਾਂ ਮਾਰੀਆਂ ਉਹਨੇ, ਸੁਨੀਲ ਜਾਖੜ ਨੇ ਵੀ, ਦੂਜਾ ਕਾਰਵਾਈ ਹੋਣੀ ਚਾਹੀਦੀ ਆ, ਉਹ ਜਿੱਤ ਵੀ ਗਿਆ ਕਹਿ ਕੇ ਕਿ ਬਈ ਤੁਹਾਨੂੰ ਉਹ ਹਰ ਪੈਰ ਤੇ ਜ਼ਲੀਲ ਕਰ ਰਹੇ ਨੇ। ਕਦੋਂ ਵਕਤ ਆਏਗਾ ਤੁਸੀਂ ਕਹੋਗੇ ਕਿ ਬਈ ਉਹ ਜਿਹੜਾ ਇੱਕ ਸਟੇਜ ਸੀ ਜਿਹਦੇ 'ਚ 47 ਤੋਂ ਪਹਿਲਾਂ ਇੱਕ ਮੁਸਲਮਾਨ ਲੀਡਰ ਸੀ ਜਿਹਦੇ ਬਾਰੇ ਸੀ ਕਿ ਜੀ ਇਹ ਸਰਕਾਰ ਦਾ ਮਾਮੂ ਹੈ ਵੀ ਅੰਗਰੇਜ਼ਾਂ ਦਾ ਬੜਾ ਇਹ ਹਮਾਇਤੀ ਹੈ, ਤੇ ਉਹ ਪਾਰਲੀਮੈਂਟ 'ਚ ਖਲੋਤਾ ਅਸੈਂਬਲੀ 'ਚ, ਤੇ ਉਹਨੇ ਕਿਹਾ, ਉਹ ਸਰ ਕਪੂਰ ਸਿੰਘ ਉਹਨਾਂ ਨੇ ਸਾਚੀ ਸਾਖ 'ਚ ਲਿਖਿਆ, ਉਹਦਾ ਨਾਮ ਵੀ ਹੈ, ਉਹਨੇ ਕਿਹਾ, ਉਹਨੇ ਖਲੋ ਕੇ ਕਿਹਾ कि लोग कहते हैं मैं अंग्रेज सरकार का मामू हूँ, मैं कहता हूँ कि मैं हूँ। ਹੁਣ ਵੀ ਕਿਤੇ ਤਾਂ ਤੁਸੀਂ ਜਾ ਕੇ ਕਹੋ, ਇਹ ਕਹੋਗੇ ਜੀ ਅਸੀਂ ਮਾਮੂ ਹਾਂ, ਇਹ ਸਾਨੂੰ ਇਹ ਕਹਤੇ ਹੈ ਕਿ ਹਮ ਖਾਲਿਸਤਾਨੀ ਹੈ, ਮੈਂ ਕਹਤਾ ਹੂੰ ਕਿ ਮੈਂ ਹੂੰ। ਘੱਟੋ ਘੱਟ ਇੰਨਾ ਹੀ ਮੰਨ ਜਾਓ। ਨਹੀਂ ਕਹਿ ਲਓ। ਹਾਂਜੀ, ਸੋ ਆਪਣੇ ਵਿਊਅਰਸ ਦੇ ਜਿਹੜੇ ਮੈਸੇਜ ਨੇ ਉਹ ਆਪਾਂ ਲੈਣ ਜਾ ਰਹੇ ਹਾਂ। ਸੁਖਵਿੰਦਰ ਸਿੰਘ, ਫਿਰ ਇਸੇ ਤਰ੍ਹਾਂ ਉਹਨਾਂ ਨੇ ਸਾਨੂੰ ਖਾਲਿਸਤਾਨ ਜ਼ਿੰਦਾਬਾਦ ਕਿਹਾ ਔਰ ਨਾਰੀ ਫਤਿਹ ਵੀ ਬੁਲਾਈ ਹੈ, ਔਰ ਕਹਿ ਰਹੇ ਨੇ ਕਿ ਅਸੀਂ ਬੇਸਬਰੀ ਨਾਲ ਜਿਹੜਾ ਤੁਹਾਡਾ ਡਾਕਟਰ ਸਾਹਿਬ ਇੰਤਜ਼ਾਰ ਕਰਦੇ ਹਾਂ। ਔਰ ਇੰਦਰਜੀਤ ਸਿੰਘ ਸੰਧੂ, ਫਿਰ ਇਸੇ ਤਰ੍ਹਾਂ ਜਸਕੀਰਤ ਸਿੰਘ, ਅਮਰਜੀਤ ਸੈਣੀ, ਹਰਦੀਪ ਸਿੰਘ, ਔਰ ਇਸੇ ਤਰ੍ਹਾਂ ਗੁਰਪਿਹਾੜ ਜਿਹੜੇ ਨੇ ਉਹ ਸਰਾਂ ਕਹਿੰਦੇ ਨੇ ਕਿਸਾਨਾਂ ਦਾ ਜਿਹੜਾ ਵੋਟਾਂ ਸਮੇਂ ਜਿਹੜਾ ਸੰਘਰਸ਼ ਕਰਨਾ ਠੀਕ ਹੈ। ਸੋ ਸੁਖਦੇਵ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਸ਼ਿੰਦਾ ਗਿੱਲ ਜੀ, ਔਰ ਫਿਰ ਸੁਖਵਿੰਦਰ ਸਿੰਘ ਕਹਿੰਦੇ ਨੇ ਕਿ ਅੱਜ ਤੁਹਾਨੂੰ ਗੁਜਰਾਤ ਦੇ ਇੱਕ ਰੇਲਵੇ ਸਟੇਸ਼ਨ ਤੇ ਬੈਠ ਕੇ ਸੁਣ ਰਹੇ ਹਾਂ। ਸੋ ਨਾਈਸ, ਸ਼ੁਕਰੀਆ। ਸੋ ਜਤਿੰਦਰ ਸਿੰਘ ਜੀ ਵੀ, ਔਰ ਇਸੇ ਤਰ੍ਹਾਂ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ, ਗੁਜਰਾਤੀ ਢੋਕਲਾ ਨਾ ਪੰਜਾਬੀ ਪਰੌਂਠੇ ਖਾਣਾ ਰੈਸਟੋਰੈਂਟ ਲੱਭ ਕੇ, ਜੇ ਜਿਓਲ ਜੀ ਵੀ ਨੇ, ਔਰ ਗੁਰਨੇਕ ਨਿੱਜਰ ਜੀ ਵੀ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਵੀ ਕਹਿੰਦੇ ਨੇ। ਔਰ ਸੁਖਵਿੰਦਰ ਸਿੰਘ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਜਦੋਂ ਪਿਛਲੇ ਅੰਦੋਲਨ ਵੇਲੇ ਦੀਪ ਸਿੱਧੂ ਸਭ ਤੋਂ ਪਹਿਲਾਂ ਸ਼ੰਭੂ ਬੈਰੀਅਰ ਤੇ ਪਹੁੰਚਿਆ ਸੀ, ਉਹ ਸਾਰਾ ਜਿਹੜਾ ਦ੍ਰਿਸ਼ ਮੈਂ ਲਾਈਵ ਦੇਖਿਆ ਸੀ ਰਾਤ 12 ਵਜੇ। ਔਰ ਜਿਸ ਟਰੈਕਟਰ ਦੇ ਉੱਤੇ ਉਹ ਪਹਿਲਾਂ ਦਿੱਲੀ ਵੱਲ ਨਿਕਲੇ, ਸਾਰੇ ਚੁੱਕ ਕੇ ਰੁਕਾਵਟਾਂ ਉਹਦੇ ਮੂਹਰੇ ਸੰਤ ਪਿੰਡਰਾਣਿਆਂ ਦੀ ਫੋਟੋ ਲੱਗੀ ਹੋਈ ਸੀ। ਜਦੋਂ ਨੌਜਵਾਨਾਂ ਨੇ 15 ਫੁੱਟ ਟੋਏ ਪੂਰ ਦਿੱਤੇ, ਕਹਿ ਰਹੇ ਨੇ ਕਿ ਡਾਕਟਰ ਸਾਹਿਬ ਕੰਮਕਾਰ ਕਰਕੇ ਪੰਜਾਬ ਤੋਂ ਦੂਰ ਬੈਠੇ ਆ ਪਰ ਦਿਲ ਪੰਜਾਬ 'ਚ ਹੀ ਹੈ। ਸੋ ਪਿੰਡਾਂ ਵਾਲੇ ਬॉयਜ਼ ਕਹਿੰਦੇ ਪਿੰਡ ਲੋਕਾ, ਤਹਿਸੀਲ ਪੱਟੀ, ਜ਼ਿਲ੍ਹਾ ਤਰਨਤਾਰਨ, ਖਾਲਸਾ ਜ਼ਿੰਦਾਬਾਦ ਉਹਨਾਂ ਨੇ ਕਿਹਾ। ਔਰ ਸ਼ਿੰਦਾ ਗਿੱਲ ਜੀ ਵੀ, ਹਾਂਜੀ ਸਾਰੇ ਨੇ, ਔਰ ਹਰਜੋਤ ਮਾਲ, ਕਮ ਸੋਦਾ, ਫਿਰ ਇਸੇ ਤਰ੍ਹਾਂ ਨਿਹੰਗ ਸਿੰਘ ਜੀ ਔਰ ਕੁਲਦੀਪ ਕੌਰ, ਫਿਰ ਇਸੇ ਤਰ੍ਹਾਂ ਗੁਰਮੇਲ ਸਿੰਘ ਜੀ ਨੇ, ਇਹ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਮੈਨੂੰ ਕਹਿ ਰਹੇ ਨੇ ਕਿ ਡੀਅਰ ਨੀਲਮ ਕੌਰ ਜੀ, ਥੈਂਕਸ, ਯੂ ਆਰ ਡੂਇੰਗ ਏ ਗ੍ਰੇਟ ਜੌਬ ਫॉर द सिख नेशन, प्लीज़ कीप इट अप, गॉड ब्लेस यू एंड योर TV4।
ਸੋ ਨਾਈਸ। ਕਹਿੰਦੇ ਮੈਂ ਤੁਹਾਡਾ ਜਿਹੜਾ ਸ਼ੋਅ ਆ ਮਿਸ ਨਹੀਂ ਕਰਦਾ ਕਦੇ ਵੀ, ਕਹਿੰਦੇ ਰਿਪੀਟ ਦੇਖਦਾ ਮਿਡਨਾਈਟ ਨੂੰ। ਸੋ ਨਾਈਸ ਐਂਡ ਸੁਖਜੀਵਨ ਬੱਚੂ ਜੀ ਗੁੱਡ ਜੌਬ, ਕੀਪ ਇਟ ਅਪ, ਥੈਂਕਸ ਕਹਿੰਦੇ ਨੇ। ਔਰ ਇਸ ਤਰ੍ਹਾਂ ਪਾਲ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਅਮਰੀਕ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਮਨਜੀਤ ਸਿੰਘ ਮਠਾਰੂ ਜੀ ਵੀ ਕਹਿੰਦੇ ਨੇ TV 84 ਜ਼ਿੰਦਾਬਾਦ ਜ਼ਿੰਦਾਬਾਦ, ਸਟ੍ਰਾਈਕ ਸਟ੍ਰੇਟ ਨੀਡ ਟੂ ਇੰਡੀਅਨ ਰੋਗ ਸਟੇਟ, ਆਲ ਆਈ ਹਿੰਦੂਤਵਾ ਇਜ਼ ਏ ਕ੍ਰਿਮੀਨਲ ਅਗੇਂਸਟ ਟਰੂਥ, ਖਾਲਸਾ ਜ਼ਿੰਦਾਬਾਦ ਖਾਲਸਾ ਜ਼ਿੰਦਾਬਾਦ ਉਹਨੇ ਕਿਹਾ। ਮੇਰਾ ਖਿਆਲ ਹੈ ਵੀ ਹੁਣ ਕਿਉਂਕਿ ਘੜੀ ਜਾ ਰਹੀ ਹੈ ਤੇਜ਼ੀ ਨਾਲ ਗਾਹ ਨੂੰ। ਹਾਂਜੀ ਸਰ ਗੁਰਨਾਮ ਸਿੰਘ ਕਹਿੰਦੇ ਨੇ ਗ੍ਰੇਟ ਐਨਾਲਿਸਿਸ ਰੀਅਲੀ ਸੱਚੋ ਸੱਚ, ਬਹੁਤ ਸ਼ੁਕਰੀਆ ਭਾਈ ਸਾਹਿਬ। ਰਾਜਵਿੰਦਰ ਸਿੰਘ, ਦਵਿੰਦਰ ਸੰਧੂ, ਪ੍ਰਭਦਿਆਲ ਸਿੰਘ, ਜਸਬੀਰ ਸਿੰਘ, ਰੰਧਾਵਾ ਗੁਰਵਿੰਦਰ, ਬੌਬ ਸਿੰਘ, ਸੋਹਣ ਸਿੰਘ ਮਾਇਲ, ਸਾਰਿਆਂ ਦੀ ਫਤਿਹ ਹੈ ਜਾਂ ਖਾਲਿਸਤਾਨ ਜ਼ਿੰਦਾਬਾਦ ਹੈ। ਹਾਂਜੀ। ਔਰ ਫਿਰ ਬਲਵਿੰਦਰ ਸਿੰਘ ਵਾਹਿਗੁਰੂ ਜੀ, ਪ੍ਰਦੀਪ ਸਿੰਘ, ਜਸਬੀਰ ਸਿੰਘ ਕਹਿੰਦੇ ਨੇ ਇੰਡੀਅਨ ਰਾ ਕੀਪ ਡੂਇੰਗ ਡਰਟੀ ਵਰਕ ਮੋਰ ਐਂਡ ਮੋਰ ਐਵਰੀ ਡੇ, no doubt। और राजबिंदर सिंह कहते हैं वाहिगुरू जी का खालसा वाहिगुरू जी की फतेह। These terrorist Indians are playing stupid. Either way of things have anything. How many jail officials are fired, punished? Lies are going to destroy the Indian state. बिल्कुल ultimately ये अपने ही झूठ से ਜਿਹੜਾ ਉਹ ਢੇਰ ਦੇ ਵਿੱਚ ਇਹਨਾਂ ਨੇ ਖੱਪ ਜਾਣਾ। ਔਰ ਕਿਰਪਾਲ ਸਿੰਘ ਚੀਮਾ ਉਹਨਾਂ ਦੀ ਲਿਖਤ, ਲਾਸਟ ਲਿਖਤ ਹੈ ਫੇਸਬੁੱਕ ਦੀ ਜੀ, ਕਿਰਤ ਕਰੋ ਨਾਮ ਜਪੋ ਵੰਡ ਛਕੋ। ਇਸ ਦੇ ਬੜੇ ਡੂੰਘੇ ਸਿਧਾਂਤਿਕ ਤੇ ਰੂਹਾਨੀਅਤ ਭਰੇ ਅਰਥ ਹਨ ਭਾਈ। ਕਿਰਤ ਕਰਨੀ ਹੈ ਨਾਮ ਦੀ, ਮਤਲਬ ਧਰਮ ਦੀ, ਤਾਂ ਕਿ ਮਨੁੱਖਤਾ ਵਿੱਚ ਹਰ ਚੀਜ਼ ਦੀ ਬਰਾਬਰ ਵੰਡ ਹੋ ਸਕੇ। ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਵੇ। ਕਿਰਤ ਵਿਰਤ ਕਰ ਧਰਮ ਦੀ, ਲੈ ਪ੍ਰਸਾਦ ਆਣ ਵਰਤਨ ਦਾ। ਇਹ ਦੋਵੇਂ ਹੀ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਚੋਂ ਨੇ। ਕਿਰਤ ਦੇ ਗਿਆਨ ਤੇ ਨਾਮ ਦੀ ਪ੍ਰਾਪਤੀ ਨਾਲ ਸਰਬੱਤ ਦਾ ਭਲਾ ਕਰਨਾ ਹੈ। ਉੱਤਮ ਖੇਤੀ, ਕਿਸਾਨ, ਮਾਲਕ ਵਰਗ, ਮੱਧਮ ਵਪਾਰ, ਵਿਚੋਲੇ, ਕਾਰੋਬਾਰੀ ਵਰਗ, ਨਖਿੱਧ ਚਾਕਰੀ, ਨੌਕਰ ਦਰਬਾਰੀ ਵਰਗ। ਜਿਸ ਦਿਨ ਸਿੱਖ ਕੌਮ ਨੂੰ ਇਹ ਸਮਝ ਲੱਗ ਗਈ ਕਿ ਗੁਰੂ ਨਾਨਕ ਦੇਵ ਜੀ ਨੇ ਜੀਆਂ ਨੇ ਖੇਤੀਬਾੜੀ ਦਾ ਕਿੱਤਾ ਹੀ ਕਿਉਂ ਚੁਣਿਆ, ਉਸ ਦਿਨ ਪੰਥ ਨੂੰ ਬਹੁਤ ਕੁਝ ਆਪਣੇ ਆਪ ਸਮਝ ਆ ਜਾਵੇਗਾ। ਖੇਤੀ ਕਾਨੂੰਨਾਂ ਦਾ ਸੱਚ ਅਤੇ ਪਵਨ ਗੁਰੂ ਪਾਣੀ ਪਿਤਾ ਜ਼ਮੀਨ ਮਾਤਾ ਧਰਤ ਮਹੱਤ ਦੀ ਅਸਲੀ ਕੀਮਤ ਦਾ ਵੀ ਤੁਹਾਨੂੰ ਉਸੇ ਦਿਨ ਹੀ ਪਤਾ ਲੱਗ ਜਾਏਗਾ। ਹਮ ਰਾਖਤ ਪਾਤਸ਼ਾਹੀ ਦਾਵਾ, ਕਿਉਂਕਿ ਇਹ ਬਹੁਤ ਸਿੰਬੋਲਿਕ ਤੁਕਾਂ ਦੇ ਨਾਲ ਆਪਣੀ ਗੱਲ ਕਹਿੰਦੇ ਨੇ ਜਿਹੜੀਆਂ ਬਹੁਤ ਅਹਿਮੀਅਤ ਵਾਲੀਆਂ ਨੇ। ਰਾਜ ਕਰੇਗਾ ਖਾਲਸਾ ਦਾ ਅਰਥ ਵੀ ਸਾਫ਼ ਸਪਸ਼ਟ ਤੇ ਪ੍ਰਗਟ ਹੋ ਜਾਵੇਗਾ ਭਾਈ, ਕਿਉਂਕਿ ਕਿਰਤ ਕਰਨ ਦਾ ਮਤਲਬ ਅੱਜ ਕੱਲ੍ਹ ਦਾ ਪੜ੍ਹਿਆ ਲਿਖਿਆ ਵਰਗ ਨੌਕਰੀ ਹੀ ਕੱਢੀ ਜਾ ਰਿਹਾ ਹੈ। ਨਾਮ ਜਪਣ ਤੇ ਵੰਡ ਛਕਣ ਵਾਲੀ ਜੁਗਤੀ ਤੇ ਤਾਂ ਅਸੀਂ ਪਹਿਲਾਂ ਹੀ ਪਹੁੰਚੇ ਬੈਠੇ ਹਾਂ। ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਅੰਤ ਵਿੱਚ ਅਗਰ ਜ਼ਮੀਨ ਹੀ ਨਹੀਂ ਹੈ ਤਾਂ ਕਿਹੜੀ ਕਿਰਤ ਕਰੋਗੇ ਭਾਈ? ਬਿਨਾਂ ਕਿਰਤ ਤੋਂ ਕਿਹੜਾ ਨਾਮ ਜਪੋਗੇ ਤੇ ਬਿਨਾਂ ਕੁਝ ਉਗਾਇਆ ਕੀ ਵੰਡੋਗੇ ਤੇ ਕਿਹੜੀ ਸੇਵਾ ਕਰੋਗੇ ਭਾਈ? ਫਿਰ ਉਹਨਾਂ ਨੇ ਨੋਟ 'ਚ ਕਿਹਾ, ਪਵਨ ਦੀ ਕਦਰ ਮਤਲਬ ਗੁਰੂ ਦੀ ਕਦਰ ਕਰਨਾ ਹੈ, ਪਾਣੀ ਦੀ ਕਦਰ ਮਤਲਬ ਪਿਤਾ ਦੀ ਕਦਰ ਕਰਨਾ ਹੈ, ਧਰਤੀ ਦੀ ਕਦਰ ਮਤਲਬ ਮਾਤਾ ਦੀ ਕਦਰ ਕਰਨਾ ਹੈ। ਇਹ ਗਹਿਰੇ ਰੂਹਾਨੀਅਤ ਸਿਧਾਂਤ ਤੁਹਾਡੇ ਸਦੀਵੀ ਅਕਾਲੀ ਆਜ਼ਾਦੀ ਤੇ ਆਪਣੇ ਖਾਲਸੇ ਰਾਜ ਨਾਲ ਜੁੜੇ ਹੋਏ ਹਨ ਭਾਈ। ਜਾਗੋ ਭਾਈ, ਕਿਉਂਕਿ ਫੈਸਲਾ ਤੁਸੀਂ ਕਰਨਾ ਹੈ, ਆਜ਼ਾਦੀ ਜਾਂ ਗੁਲਾਮੀ। ਜੀ ਹੁਣ ਅਸੀਂ ਅਖੀਰ ਦੇ ਵਿੱਚ ਗੁਰਬਾਣੀ ਵਿਚਾਰ ਸ਼ਲੋਕ ਪੰਜਵੇਂ ਪਾਤਸ਼ਾਹ ਦਾ ਔਰ ਨਾਲ ਹੀ ਪੌੜੀ ਹੈ ਉਹਦੇ। ਮੁੰਡੋਂ ਭੁੱਲੀ ਨਾਨਕਾ ਫਿਰ ਜਨਮ ਮੁਆਸ, ਕਸਤੂਰੀ ਕੈ ਭੋਲੜੈ ਗੰਦੇ ਡੂਮ ਪਿਆਸ। ਇਹ ਇੱਕ ਲਾਈਨਰ 2 ਲਾਈਨਰ ਹੀ ਸ਼ਲੋਕ ਹੈ, ਇਸ ਦੀ ਅੱਗੋਂ ਪੌੜੀ ਹੈ। ਮੁੰਡੋ ਭੁੱਲੀ ਨਾਨਕਾ ਫਿਰ ਜਨਮ ਮੁਆਸ, ਕਿ ਜਦੋਂ ਤੁਸੀਂ ਉਸ ਵਾਹਿਗੁਰੂ ਨੂੰ ਜਿਹੜਾ ਜੀਵਨ ਦਾ ਮੁੱਢ ਹੈ, ਆਧਾਰ ਹੈ, ਉਸ ਨੂੰ ਭੁੱਲ ਜਾਂਦੇ ਹੋ, ਫਿਰ ਬਾਰ-ਬਾਰ ਜਨਮ ਲੈਣਾ ਪੈਂਦਾ ਹੈ, ਭਟਕਣਾ ਹੁੰਦੀ ਹੈ, ਜਨਮ ਮਰਨ ਦੇ ਗੇਟ 'ਚ ਪੈ ਜਾਂਦੇ ਨੇ। ਜਿਵੇਂ ਕਸਤੂਰੀ ਕੈ ਭੋਲੜ ਹੈ। ਹੁਣ ਕਸਤੂਰੀ ਜ਼ਾਹਰ ਹੈ ਅਸੀਂ ਹਿਰਨ ਦੀ ਨਾਭੀ ਦੇ ਵਿੱਚ ਹੁੰਦੀ ਹੈ, ਬਹੁਤ ਮਹਿੰਗੀ, ਕਿੰਨੇ ਹਜ਼ਾਰ ਰੁਪਏ ਦਾ ਤੋੜਾ ਹੁੰਦਾ ਹੈ। ਔਰ ਖੁਸ਼ਬੂ, ਉਹਨੂੰ ਮਸਕ ਕਹਿੰਦੇ ਨੇ ਅੰਗਰੇਜ਼ੀ 'ਚ ਕਸਤੂਰੀ ਨੂੰ, 4 ਚੁਫੇਰੇ ਫੈਲੀ ਹੁੰਦੀ ਹੈ। ਉਹ ਤਾਂ ਬਹੁਤ ਰੇਅਰ ਜਿਹੜੇ ਲੋਕ ਅਫੋਰਡ ਕਰਦੇ ਨੇ। ਪਰ ਗੁਰੂ ਸਾਹਿਬ ਨੇ ਇਸ ਨੂੰ ਗੰਦੇ ਪਾਣੀ ਦਾ ਛੱਪੜ ਔਰ ਕਸਤੂਰੀ ਦੀ ਖੁਸ਼ਬੂ, ਕਿ ਜੇ ਤਾਂ ਰੱਬ ਵੱਲ ਤੁਸੀਂ ਮੁੜ ਪੈਂਦੇ ਹੋ, ਤੁਹਾਡੇ ਜੀਵਨ ਦੇ ਅੰਦਰ ਕਸਤੂਰੀ ਵਾਲੀ ਖੁਸ਼ਬੂ ਹੁੰਦੀ ਹੈ। ਇੱਕ ਜੀਵਨ ਉਹ ਹੈ
ਤੇ ਇੱਕ ਮਾਇਆ ਵਿਹੜਿਆ ਜੀਵਨ ਹੈ ਜਿਹੜਾ ਬਿਲਕੁਲ ਗੰਦੇ ਡੁੰਮ ਪਈ ਆਸ ਕਿ ਭਾਈ ਤੁਸੀਂ ਗੰਦੇ ਪਾਣੀ ਦੇ ਜਿਹਦੇ ਚੋਂ ਬੋ ਮਾਰ ਰਿਹਾ ਪਾਣੀ ਹੈ, ਸਟਿੰਕ ਕਰ ਰਿਹਾ, ਉਸ ਦੇ ਵਿੱਚ ਤੁਸੀਂ ਡਿੱਗੇ ਹੋਏ ਹੋ। ਔਰ ਇਸੇ ਨੂੰ ਹੀ ਫਿਰ ਪੌੜੀ ਦੇ ਰੂਪ ਦੇ ਵਿੱਚ ਅੱਗੇ ਵਰਣਨ ਕੀਤਾ ਹੈ। ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ, ਸੋ ਐਸਾ ਹਰ ਨਾਮ ਜਪੀਐ ਮਨ ਮੇਰੇ ਜੋ ਅੰਤੀ ਅਵਸਰ ਲੈ ਛਡਾਏ। ਕਿ ਇਹ ਮੇਰੇ ਮਨ ਐਸੇ ਵਾਹਿਗੁਰੂ ਦੇ ਨਾਮ ਨੂੰ ਧਿਆਨ ਦੇ ਵਿੱਚ ਲਿਆ ਜਿਸ ਵਾਹਿਗੁਰੂ ਦਾ ਹੁਕਮ ਸਭ ਦੇ ਉੱਤੇ ਚੱਲਦਾ ਹੈ। ਉਸ ਵਾਹਿਗੁਰੂ ਦਾ ਨਾਮ ਜਪ ਜਿਹੜਾ ਅਖੀਰ ਵੇਲੇ ਤੈਨੂੰ ਇਸ ਮੌਤ ਦੇ ਖੌਫ ਤੋਂ ਆਜ਼ਾਦ ਕਰੇਗਾ, ਇਸ ਮਾਇਆ ਦੀ ਜਕੜ ਚੋਂ ਛੁਡਾਏਗਾ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ, ਸੋ ਗੁਰਮੁਖ ਨਾਮ ਜਪਿਆ ਵਡ ਭਾਗੀ ਤਿਨ ਨਿੰਦਕ ਦੁਸ਼ਟ ਸਭ ਪੈਰੀ ਪਾਏ। ਮੇਰੇ ਮਨ ਉਸ ਵਾਹਿਗੁਰੂ ਦੇ ਨਾਮ ਨੂੰ ਜਪ ਜਿਹਦੇ ਨਾਲ ਤੇਰੇ ਮਨ ਦੀਆਂ ਸਾਰੀਆਂ ਇੱਛਾਵਾਂ ਤੇ ਸਾਰੀਆਂ ਭੁੱਖਾਂ ਖਤਮ ਹੋ ਜਾਣਗੀਆਂ। ਉਸ ਵਾਹਿਗੁਰੂ ਦੇ ਨਾਮ ਨੂੰ ਜਪਦੇ ਆ ਜਿਹੜਾ ਗੁਰਮੁਖ ਬਣ ਜਾਂਦਾ ਹੈ, ਉਹ ਵੱਡਿਆਂ ਭਾਗਾਂ ਵਾਲਾ ਹੁੰਦਾ ਹੈ। ਔਰ ਉਸ ਦੇ ਨਿੰਦਕ ਤੇ ਦੁਸ਼ਟ ਵੀ ਆ ਕੇ ਉਸ ਦੇ ਪੈਰੀ ਪੈ ਜਾਂਦੇ ਨੇ, ਕਿਉਂਕਿ ਉਹਦੇ ਅੰਦਰੋਂ ਹੀ ਉਹ ਨਿੰਦਾ ਔਰ ਉਸਤਤ ਦੋਨੋਂ ਭਾਵ ਹੀ ਖਤਮ ਹੋ ਜਾਂਦੇ ਨੇ। ਉਹਨੂੰ ਫਿਰ ਕੋਈ ਫਰਕ ਨਹੀਂ ਪੈਂਦਾ ਕਿ ਕੋਈ ਉਸਤਤ ਕਰੇ ਜਾਂ ਕੋਈ ਨਿੰਦਿਆ ਕਰੇ, ਕਿਉਂਕਿ ਨਿੰਦਕ ਨਾਲ ਜਦੋਂ ਤੁਹਾਡੀ ਟੱਕਰ ਹੁੰਦੀ ਹੈ, ਤੁਸੀਂ ਜਦੋਂ ਨਿੰਦਕ ਦੀ ਅੱਗੋਂ ਨਿੰਦਿਆ ਕਰਦੇ ਹੋ ਤੇ ਉਹਦਾ ਮੋਟੀਵੇਸ਼ਨ ਹੁੰਦਾ ਉਹ ਫਿਰ। ਤੇ ਜਦੋਂ ਤੁਸੀਂ ਉਹਨੂੰ ਕਹਿੰਦਾ ਹੀ ਹੋ ਕਿ ਭਾਈ ਇਹਨਾਂ ਦੇ ਹੱਥ ਵਸ ਕੀ ਹੈ, ਇਹ ਵਿਚਾਰੇ ਤਾਂ ਜਿਤ ਲਾਏ ਤਿਤ ਲਗੇ ਹਰਨਾਥ ਨਾਨਕ ਕਿਨ ਕੇ ਕਛੂ ਨਾ ਹਾਥ, ਉਹ ਕਿੰਨੀ ਕੁ ਵਾਰੀ ਰਿਐਕਟ ਕਰਨਗੇ, ਉਹ ਵੀ ਫਿਰ ਤੁਹਾਡੇ ਆ ਕੇ ਪੈਰੀ ਪੈਂਦੇ। ਸੋ ਗੁਰਮੁਖ ਨਾਮ ਜਪਿਆ ਵਡ ਭਾਗੀ ਤਿਨ ਨਿੰਦਕ ਦੁਸ਼ਟ ਸਭ ਪੈਰੀ ਪਾਏ, ਨਾਨਕ ਨਾਮ ਅਰਾਧ ਸਭਨਾ ਤੇ ਵੱਡਾ ਸਭ ਨਾਮੈ ਅੱਗੇ ਆਣ ਨਿਵਾਏ। ਪੰਜਵੇਂ ਪਾਤਸ਼ਾਹ ਫਰਮਾਨ ਕਰਦੇ ਨੇ ਕਿ ਭਾਈ ਉਸ ਵਾਹਿਗੁਰੂ ਦੇ ਨਾਮ ਦੀ ਅਰਾਧਨਾ ਕਰੋ ਜਿਹੜਾ ਸਭ ਤੋਂ ਵੱਡਾ ਹੈ, ਵਾਹਿਗੁਰੂ ਦਾ ਨਾਂ। ਫਿਰ ਉਸ ਵਾਹਿਗੁਰੂ ਦੇ ਅੱਗੇ ਤਾਂ ਆ ਕੇ ਦੁਨੀਆ ਦਾ ਹਰ ਬਸਰ, ਹਰ ਸ਼ਖਸ, ਹਰ ਚੀਜ਼ ਉਸ ਦੇ ਅੱਗੇ ਝੁਕਦੀ ਹੈ ਤੇ ਤੁਸੀਂ ਉਸ ਦੇ ਪਿਆਰੇ ਬਣ ਜਾਓ। ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੀ ਰਹੋ TV4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।